ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ नीलम कौर ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 26 ਜੂਨ 2014 12 ਹਾੜ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਤੇ ਮੈਸੇਜ ਨੂੰ ਪੜ੍ਹਾਂ, ਕੀ ਹੈ ਅੱਜ ਦਾ ਮੁੱਖ ਵਿਸ਼ਾ? ਅੱਜ ਦੇ ਮੁੱਖ ਵਿਸ਼ੇ ਲਈ ਅਸੀਂ ਰॉयटर ਨਿਊਜ਼ ਏਜੰਸੀ, ਦੁਨੀਆ ਦੀ ਇੱਕ ਬੜੀ ਪ੍ਰੋਮੀਨੈਂਟ ਨਿਊਜ਼ ਏਜੰਸੀ ਹੈ, ਉਸ ਦੀ ਇੱਕ ਸਟੋਰੀ ਨੂੰ ਚੁਣਿਆ ਜੀ। ਔਰ ਉਹਦਾ ਆਧਾਰ ਇਜ਼ਰਾਈਲ ਦੀ ਸਰਕਾਰ, ਉਹਨਾਂ ਦੇ ਪ੍ਰਾਈਮ ਮਿਨਿਸਟਰ, ਉਹਨਾਂ ਦੇ ਫੋਰਨ ਮਿਨਿਸਟਰ ਦਾ ਇਹ ਕਹਿਣਾ ਹੈ ਕਿ ਵੀ ਜਿਹੜੀ ਕੁਰਦਾਂ ਦੀ ਆਜ਼ਾਦੀ ਹੈ ਇਰਾਕ ਦੇ ਵਿੱਚ, ਜਿਵੇਂ ਨਾਰਦਰਨ ਕੁਰਦਿਸਤਾਨ ਵਾਲਿਆਂ ਨੇ ਆਪਣੇ ਆਪ ਨੂੰ ਬਿਲਕੁਲ ਆਟੋਨਮਸ ਪਹਿਲਾਂ ਹੀ ਸੀ, ਹੁਣ ਉਹਨਾਂ ਨੇ ਕਿਰਕੁਕ ਸ਼ਹਿਰ ਵੀ ਲੈ ਲਿਆ ਜਿਹੜਾ ਆਇਲ ਰਿਚ ਹੈ ਜੀ। ਉਹਨਾਂ ਨੇ ਕਿਹਾ ਜੀ ਉਹ ਤਾਂ ਇੱਕ ਆਜ਼ਾਦ ਦੇਸ਼ ਬਣ ਗਿਆ। ਇਹ ਫੋਰਗੋਨ ਕਨਕਲੂਜਨ ਹੈ ਕਿ ਇਹ ਤਾਂ ਆਲਰੇਡੀ ਹੋਇਆ ਹੀ ਹੋਇਆ, ਹੁਣ ਇਹਨੂੰ ਬਦਲਿਆ ਨਹੀਂ ਜਾ ਸਕਦਾ ਜੀ। ਸੋ ਇਹ ਆਰਟੀਕਲ ਇਸ ਲਈ ਵੀ ਦਿਲਚਸਪੀ ਰੱਖਦਾ ਹੈ ਵੀ ਸਾਡੇ ਜਿਹੜੇ ਵੀਰ ਭੈਣਾਂ ਇਹ ਸਮਝਦੇ ਨੇ ਕਿ ਜੀ ਬਹੁਤ ਵੱਡਾ ਦੇਸ਼ ਭਾਰਤ ਕਿਵੇਂ ਟੁੱਟੇਗਾ, ਕਿਵੇਂ ਆਜ਼ਾਦੀ ਨਿਕਲੇਗੀ, ਕਿ ਜਿਨ੍ਹਾਂ ਦੇਸ਼ਾਂ ਦੀ ਸੋਵਰਨਿਟੀ ਨੂੰ ਦੁਨੀਆ ਨੇ ਰੈਕਗਨਾਈਜ਼ ਕੀਤਾ ਹੁੰਦਾ ਹੈ, UN ਦਾ ਉਹ ਮੈਂਬਰ ਹੁੰਦੇ ਨੇ, ਉਹਨਾਂ ਦੇ ਨਕਸ਼ੇ ਇੰਟਰਨੈਸ਼ਨਲ ਮੈਪ ਬਣਿਆ ਹੁੰਦਾ ਹੈ, ਸਮੁੰਦਰਾਂ ਦੇ ਵਿੱਚ ਲਾਈਨ ਖਿੱਚੀ ਹੁੰਦੀ ਹੈ ਵੀ ਕਿੱਥੋਂ ਤੱਕ ਉਹਨਾਂ ਦੀ ਹੱਦ ਹੈ। ਜੀ ਜੀ। ਜਦੋਂ ਅੰਦਰੂਨੀ ਤਬਦੀਲੀ ਹੁੰਦੀ ਹੈ, ਦੇਸ਼ ਵੀ ਟੁੱਟਦੇ ਨੇ, ਬਾਰਡਰ ਵੀ ਬਣਦੇ ਨੇ, ਨਵੇਂ ਦੇਸ਼ ਵੀ ਬਣਦੇ ਨੇ ਜੀ। ਜਦੋਂ ਯੂਨਾਈਟਿਡ ਨੇਸ਼ਨਸ ਦਾ ਪਹਿਲਾ ਚਾਰਟਰ ਸੈਨ ਫਰਾਂਸਿਸਕੋ ਦੇ ਵਿੱਚ 1948 ਦੇ ਵਿੱਚ ਜਿਹੜਾ ਹੈ ਉਹ ਮੰਨਿਆ ਗਿਆ, ਤਾਂ ਉਹਦੇ 'ਚ ਸਿਰਫ 50 ਮੈਂਬਰ ਦੇਸ਼ ਸੀ, ਉਹਦੇ 50 ਨੇ ਮੰਨੇ। ਅੱਜ 193 ਦੇਸ਼ ਮੈਂਬਰ ਨੇ। ਹੁਣ ਕੁਰਦਿਸਤਾਨ ਇਜ਼ਰਾਈਲ ਕਹਿ ਰਿਹਾ, ਜੋ ਇਜ਼ਰਾਈਲ ਕਹਿੰਦਾ ਸਮਝੋ ਅਮਰੀਕਾ ਕਹਿ ਰਿਹਾ ਕਿ ਇਹ ਫੋਰਗੋਨ ਕਨਕਲੂਜਨ ਹੈ। ਸੋ ਉਹਨਾਂ ਵੀਰਾਂ ਭੈਣਾਂ ਦੇ ਲਈ ਮੈਂ ਇਸ ਆਰਟੀਕਲ ਨੂੰ ਜ਼ਰੂਰ ਪੜ੍ਹਨਾ ਚਾਹੁੰਦਾ ਕਿ ਕਿਵੇਂ ਦੁਨੀਆ ਦੇ ਵਿੱਚ ਤਸਵੀਰ ਬਦਲਦੀ ਹੈ ਜਦੋਂ ਹਕੀਕੀ ਤੌਰ ਤੇ ਡੀ ਫੈਕਟੋ ਤੁਸੀਂ ਕਿਸੇ ਚੀਜ਼ ਨੂੰ ਕੰਟਰੋਲ ਕਰ ਲੈਂਦੇ ਹੋ ਤੇ ਫਿਰ ਡੀ ਜੂਰਿਸ ਕਾਨੂੰਨੀ ਰੁਤਬਾ ਉਹਨੂੰ ਆਪਣੇ ਆਪ ਹੀ ਮਿਲ ਜਾਂਦਾ ਹੈ। ਸੋ ਇਸ ਸਟੋਰੀ ਦਾ ਟਾਈਟਲ ਹੈ ਇਜ਼ਰਾਈਲ ਟੈਲਸ US ਕੁਰਦਿਸ਼ ਇੰਡੀਪੈਂਡੈਂਸ ਇਜ਼ ਫੋਰਗੋਨ ਕਨਕਲੂਜਨ, ਕਿ ਇਜ਼ਰਾਈਲ ਨੇ ਅਮਰੀਕਾ ਨੂੰ ਕਿਹਾ ਕਿ ਵੀ ਕੁਰਦਾਂ ਦੀ ਆਜ਼ਾਦੀ ਜਿਹੜੀ ਹੈ ਅਲਟੀਮੇਟਲੀ ਨਿਸ਼ਚੈਵਾਚਕ ਸੱਚ ਹੈ, ਉਹ ਇੱਕ ਤੱਥ ਹੈ ਹੁਣ ਜੀ। ਔਰ ਮਿਸਟਰ ਡੈਨ ਵਿਲੀਅਮਸ ਨੇ ਇਹ ਸਟੋਰੀ ਪੋਸਟ ਕੀਤੀ ਹੈ ਰॉयटर ਦੇ ਲਈ। ਜੈਰੂਸ਼ਲਮ ਜਿਹੜਾ ਇਜ਼ਰਾਈਲ ਦਾ ਮੇਜਰ ਸ਼ਹਿਰ ਹੈ, ਰਾਜਧਾਨੀ ਤਾਂ ਉਹਨਾਂ ਦੀ ਤੈਲ ਅਵੀਵ ਹੈ ਜੀ, ਉਹਦੀ ਡੇਟ ਲਾਈਨ ਹੈ। Israel told the United States on Thursday Kurdish independence in northern Iraq was a foregone conclusion, and Israeli experts predicted the Jewish state would be quick to recognize a Kurdish state should it emerge। ਕਿ ਇਜ਼ਰਾਈਲ ਦੇ ਨੁਮਾਇੰਦੇ ਨੇ ਜਿਹੜਾ ਹੈ ਉਹ ਇਹ ਗੱਲ ਕਹੀ ਹੈ ਜੈਰੂਸ਼ਲਮ ਦੇ ਵਿੱਚ ਕਿ ਔਰ ਉਹਨਾਂ ਦੇ ਮਾਹਿਰਾਂ ਨੇ ਕਿ ਕੁਰਦਿਸ਼ ਸਟੇਟ ਇੱਕ ਹਕੀਕਤ ਹੈ ਔਰ ਜਦੋਂ ਹੀ ਇਹ ਐਮਰਜ ਹੁੰਦਾ ਹੈ ਉਹ ਇਹ ਮਾਨਤਾ ਮੰਗਦੇ ਨੇ ਤੇ ਅਸੀਂ ਉਹਨਾਂ ਨੂੰ ਮਾਨਤਾ ਦੇ ਦਿਆਂਗੇ ਜੀ। Israel has maintained discreet military intelligence and business ties with the Kurds since the 1960s, seeing in the minority ethnic group a buffer against shared Arab adversaries। ਹੁਣ ਅੰਦਰ ਖਾਤੇ ਹਕੂਮਤਾਂ ਕਿਵੇਂ ਤਖਤੇ ਪੱਟਦੀਆਂ ਨੇ, ਕਿਵੇਂ ਨਵੇਂ ਦੇਸ਼ ਬਣਾਉਣ ਦੇ ਲਈ ਕੰਮ ਕਰਦੀਆਂ ਨੇ, ਇਹ ਪਹਿਲਾਂ ਕਦੇ ਦੁਨੀਆ ਦੇ ਸਾਹਮਣੇ ਨਹੀਂ ਆਇਆ ਕਿ 1960ਵਿਆਂ ਤੋਂ ਹੀ ਇਜ਼ਰਾਈਲ ਨੇ ਆਪਣੇ ਜਿਹੜੇ ਸੈੱਲ ਨੇ ਉਹ ਕੁਰਦਿਸਤਾਨ ਦੇ ਵਿੱਚ ਰੱਖੇ ਹੋਏ ਸੀ। ਹਾਲਾਂਕਿ ਹੁਣ ਤੱਕ ਉਹ ਇਰਾਕ ਦਾ ਹਿੱਸਾ ਹੈ। 1960 ਦਾ ਮਤਲਬ ਹੈ ਵੀ 50 ਸਾਲ ਪਹਿਲਾਂ ਤੋਂ ਇਜ਼ਰਾਈਲ ਵਾਲਿਆਂ ਨੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਵਿੱਚ ਆਪਣੀ ਹੋਂਦ ਰੱਖੀ ਹੋਈ ਸੀ, ਉਹਨਾਂ ਦੀ ਉਹ ਮਦਦ ਕਰਦੇ ਸੀ ਜਾਂ ਉਹਨਾਂ ਤੋਂ ਕੀ ਲੈਂਦੇ ਹੋਣਗੇ। ਸੋ ਇਹ ਪਹਿਲੀ ਵਾਰੀ ਹਕੀਕਤ ਸਾਹਮਣੇ ਆਈ ਹੈ ਕਿ ਇਜ਼ਰਾਈਲ ਨੇ ਕਿਹਾ ਕਿ ਜੀ ਅਸੀਂ ਜਿਹੜੇ ਐਕਸਪਰਟ ਨੇ ਕਿ ਡਿਸਕ੍ਰੀਟ ਮਿਲਟਰੀ ਇੰਟੈਲੀਜੈਂਸ ਐਂਡ ਬਿਜ਼ਨਸ ਟਾਈਜ਼, ਤਿੰਨੋਂ ਤਰ੍ਹਾਂ ਦੀਆਂ ਉਹਨਾਂ ਦੇ ਨਾਲ ਫੌਜੀ ਵੀ ਸੰਪਰਕ, ਇੰਟੈਲੀਜੈਂਸ ਵੀ, ਉਹਨਾਂ ਦਾ ਖੁਫੀਆ ਵੀ ਔਰ ਵਪਾਰਕ ਵੀ। ਸਿੰਸ ਦਾ 1960 ਸੀਇੰਗ ਦਾ ਮਾਈਨੋਰਟੀ ਐਥਨਿਕ ਗਰੁੱਪ ਏ ਬਫਰ ਸਟੇਟ ਅਗੇਂਸਟ ਸ਼ੇਅਰਡ ਅਰਬ ਐਡਵਰਸਰੀਜ਼, ਕਿ ਇਜ਼ਰਾਈਲ ਨੇ 1960 'ਚ ਇਹ ਕਨਕਲੂਡ ਕਰ ਲਿਆ ਸੀ ਕਿ ਜੇ ਅਸੀਂ ਇਹ ਦੇਸ਼ ਬਣਾ ਦਈਏ ਕੁਰਦਿਸਤਾਨ ਤੇ ਇਹ ਇਜ਼ਰਾਈਲ ਤੇ ਅਰਬ ਦੇਸ਼ਾਂ ਦੇ ਵਿਚਕਾਰ ਇੱਕ ਬਫਰ ਸਟੇਟ ਹੋਏਗੀ ਜਿਹੜੀ ਕਿ ਪ੍ਰੋ ਇਜ਼ਰਾਈਲ ਹੋਏਗੀ। ਸੋ ਇਵੇਂ ਦੇਸ਼ ਬਣਦੇ ਨੇ, ਇਵੇਂ ਦੇਸ਼ ਕ੍ਰੀਏਟ ਹੁੰਦੇ ਨੇ। The Kurds have seized on recent sectarian chaos in Iraq to expand their autonomous northern territory to include Kirkuk, which sits on vast oil deposits that could make the independent state many dream of economically viable। ਉਹਨਾਂ ਨੇ ਕਿਹਾ ਕਿ ਵੀ ਕੁਰਦਾਂ ਨੇ ਜਿਹੜਾ ਹੁਣ ਆਪਸ ਦੇ ਵਿੱਚ ਮਜ਼ਹਬੀ ਖਿਚਾਅ ਪੈਦਾ ਹੋਇਆ ਉਸ ਦਾ ਫਾਇਦਾ ਲਿਆ ਔਰ ਉਹਨਾਂ ਨੇ ਜਿਹੜਾ ਉਹਨਾਂ ਦਾ ਆਲਰੇਡੀ ਖੁਦ ਮੁਖਤਿਆਰ
ਉੱਤਰੀ ਹਲਕਾ ਸੀ, ਨਾਰਦਰਨ ਟੈਰੀਟਰੀ ਸੀ, ਉਸ 'ਚ ਉਹਨਾਂ ਨੇ ਅੱਗੇ ਜਾ ਕੇ ਕਿਰਕੁਕ ਸ਼ਹਿਰ ਦੇ ਉੱਤੇ ਵੀ ਕਬਜ਼ਾ ਕਰ ਲਿਆ, ਜਿਸ ਦੇ ਵਿੱਚ ਬਹੁਤ ਵੱਡੇ ਆਇਲ ਦੇ ਡਿਪੋਜ਼ਿਟ ਨੇ, ਜਿਹਦੇ ਨਾਲ ਜਿਹੜਾ ਨਵਾਂ ਬਣਨ ਵਾਲਾ ਕੁਰਦਿਸਤਾਨ ਹੈ ਉਹ ਆਰਥਿਕ ਤੌਰ ਦੇ ਉੱਤੇ ਬਹੁਤ ਖੁਸ਼ਹਾਲ ਹੋਏਗਾ ਜੀ। ਵਾਸ਼ਿੰਗਟਨ ਵਾਂਟਸ ਇਰਾਕਸ ਕਰੰਬਲਿੰਗ ਯੂਨਿਟੀ ਰੀਸਟੋਰਡ। ਹੁਣ ਅਮਰੀਕਾ ਚਾਹੁੰਦਾ ਹੈ ਵੀ ਭਾਵੇਂ ਇਰਾਕ ਜੋ ਮਰਜ਼ੀ ਹੈ, ਇਰਾਕ ਦੇਸ਼ ਟੁੱਟਣਾ ਨਹੀਂ ਚਾਹੀਦਾ, ਉਹਨੂੰ ਕਾਇਮ ਰੱਖਣਾ ਚਾਹੁੰਦੇ ਨੇ ਜੀ। On Tuesday, US Secretary of State John Kerry visited Iraqi Kurdish leaders and urged them to seek political integration with Baghdad। ਕਿ ਮੰਗਲਵਾਰ ਹੀ US Secretary of State John Kerry ਗਿਆ, ਕੁਰਦਿਸ਼ ਲੀਡਰਾਂ ਨੂੰ ਮਿਲਿਆ ਔਰ ਉਹਨਾਂ ਨੂੰ ਉਹਨੇ ਕਿਹਾ ਕਿ ਜੀ ਤੁਸੀਂ ਬਗਦਾਦ ਦੇ ਨਾਲ ਜਾਂ ਮੁੱਖ ਧਾਰਾ ਇਰਾਕ ਦੇ ਨਾਲ ਆਪਣੇ ਸੰਬੰਧ ਰੱਖੋ। Kerry discussed the Iraqi crisis with Israeli Foreign Minister Avigdor Lieberman in Paris on Thursday। ਔਰ ਇਜ਼ਰਾਈਲ ਦੇ ਜਿਹੜਾ ਫੋਰਨ ਮਿਨਿਸਟਰ ਹੈ ਉਹਦੇ ਨਾਲ ਵੀ ਉਹਨਾਂ ਨੇ ਪੈਰਿਸ ਦੇ ਵਿੱਚ ਵੀਰਵਾਰ ਗੱਲਬਾਤ ਕੀਤੀ ਹੈ। ਹੁਣ ਉਹਨੇ ਕੀ ਕਿਹਾ ਲਿਬਰਮੈਨ ਨੇ, ਜਿਹੜਾ ਇਜ਼ਰਾਈਲ ਦਾ ਫੋਰਨ ਮਿਨਿਸਟਰ ਹੈ ਜੀ, ਇਰਾਕ ਇਜ਼ ਬ੍ਰੇਕਿੰਗ ਅਪ ਬਿਫੋਰ ਆਵਰ ਆਈਜ਼ ਐਂਡ ਇਟ ਵੁੱਡ ਅਪੀਅਰ ਦੈਟ ਦ ਕ੍ਰੀਏਸ਼ਨ ਆਫ ਐਨ ਇੰਡੀਪੈਂਡੈਂਟ ਕੁਰਦਿਸ਼ ਸਟੇਟ ਇਜ਼ ਅ ਫੋਰਗੋਨ ਕਨਕਲੂਜਨ। ਲਿਬਰਮੈਨ ਸਪੋਕਸਮੈਨ ਕੋਟਡ ਹਿਮ ਐਜ਼ ਟੈਲਿੰਗ ਕੈਰੀ। ਉਹਨਾਂ ਨੇ ਅਮਰੀਕਾ ਨੂੰ ਕਿਹਾ ਜੀ ਤੁਸੀਂ ਕਿਹੜੀ ਹੁਣ ਯੂਨਿਟੀ ਦੀ ਇਰਾਕ ਦੀ ਗੱਲ ਕਰਦੇ ਹੋ, ਇਹ ਆਲਰੇਡੀ ਸਾਡੀਆਂ ਅੱਖਾਂ ਦੇ ਸਾਹਮਣੇ ਇਰਾਕ ਟੁੱਟ ਰਿਹਾ ਔਰ ਆਜ਼ਾਦ ਕੁਰਦਿਸ਼ ਦੇਸ਼ ਜਿਹੜਾ ਹੈ ਉਹ ਇੱਕ ਹਕੀਕਤ ਬਣਨ ਜਾ ਰਿਹਾ। ਇਹ ਡੇ ਅਰਲੀਅਰ ਇਜ਼ਰਾਈਲੀ ਪ੍ਰੈਜ਼ੀਡੈਂਟ ਸ਼ਿਮਨ ਪੀਰਜ਼ had a similar message for US President Barack Obama, who hosted the Dovish elder statesman at the White House। ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਸ਼ਿਮਨ ਪੇਰੇਜ਼ ਜਿਹੜਾ ਬੜਾ ਸਤਿਕਾਰਤ ਬਜ਼ੁਰਗ ਹੈ, ਉਹਦਾ ਇੱਕ ਦਿਨ ਪਹਿਲਾਂ ਹੀ ਵਾਈਟ ਹਾਊਸ ਦੇ ਵਿੱਚ ਓਬਾਮਾ ਨੇ ਖਾਣਾ ਕੀਤਾ ਸੀ। ਤਾਂ ਉਹਨੇ ਇਜ਼ਰਾਈਲ ਦੇ ਪੈਰਿਸ ਨੇ ਉਹਨੂੰ ਵੀ ਇਹੀ ਕਿਹਾ ਸੀ ਓਬਾਮਾ ਨੂੰ ਕਿ ਇਹ ਹੁਣ ਕੁਰਦਿਸਤਾਨ ਇੱਕ ਹਕੀਕਤ ਹੈ ਜੀ। ਬਰੀਫਿੰਗ ਰਿਪੋਰਟਰਸ ਪੈਰਿਸ ਸੈਡ ਹੀ ਹੈਡ ਟੋਲਡ ਓਬਾਮਾ ਹੀ ਡਿਡਨਟ ਸੀ unifying Iraq as possible without massive foreign military intervention, and this has underscored Kurdish separation from the Shiite Muslim majority and Sunni Arab minority। ਉਹਨਾਂ ਨੇ ਕਿਹਾ ਜੀ ਇਰਾਕ ਤਾਂ ਹੀ ਇਕੱਠਾ ਰਹਿ ਸਕਦਾ ਕਿ ਸਾਰੀਆਂ ਇੰਟਰਨੈਸ਼ਨਲ ਫੌਜਾਂ ਇਕੱਠੀਆਂ ਹੋ ਕੇ ਵੱਡੇ ਪੈਮਾਨੇ ਤੇ ਉੱਥੇ ਦਖਲ ਅੰਦਾਜ਼ੀ ਕਰਨ, ਜਿਹੜਾ ਕਿ ਸੰਭਵ ਨਹੀਂ ਹੈ। ਔਰ ਇਸ ਲਈ ਸ਼ੀਆਈਟ ਮੁਸਲਿਮ ਮੈਜੋਰਿਟੀ ਤੇ ਸੁੰਨੀ ਅਰਬ ਮਾਈਨੋਰਿਟੀ ਦੇ ਵਿੱਚ ਕੁਰਦ ਵਿੱਚ ਫਸੇ ਹੋਏ ਸੀ, ਇਹ ਹੁਣ ਉਹਨਾਂ ਦੇ ਲਈ ਮੌਕਾ ਹੈ ਕਿ ਉਹ ਆਜ਼ਾਦ ਹੋਣ। The Kurds have, ਇਹ ਹੁਣ ਪ੍ਰੈਜ਼ੀਡੈਂਟ ਕਹਿ ਰਿਹਾ ਇਜ਼ਰਾਈਲ ਦਾ ਸ਼ਿਮਨ ਪੇਰੋਜ਼, the Kurds have de facto created their own state which is democratic, ਕਿ ਉਹਨਾਂ ਨੇ ਆਪਣੀ ਸਟੇਟ ਬਣਾ ਲਈ ਹੈ ਜਿਹੜੀ ਕਿ ਲੋਕਤੰਤਰੀ ਹੈ। One of the signs of a democracy is the granting of equality to women। ਪੀਰੇ ਸੈਡ ਉਹਨੇ ਕਿਹਾ ਜੀ ਇਸ ਲਈ ਡੈਮੋਕ੍ਰੈਟਿਕ ਹੈ ਕਿਉਂਕਿ ਉਹਨਾਂ ਨੇ ਔਰਤਾਂ ਨੂੰ ਵੀ ਜਿਹੜਾ ਵੋਟ ਦਾ ਹੱਕ ਦਿੱਤਾ ਹੈ। ਸੋ ਇਹ ਹੁਣ ਜਸਟੀਫਾਈ ਕਰ ਰਹੇ ਨੇ। ਹੁਣ ਕੋਈ UN ਦਾ ਲਾਅ ਨਹੀਂ ਕਿ ਕੋਈ ਦੇਸ਼ ਟੁੱਟ ਨਹੀਂ ਸਕਦਾ। ਕੁਵੈਤ ਦੇ ਵਿੱਚ ਜਦੋਂ ਇਰਾਕ ਦੀਆਂ ਫੌਜਾਂ ਗਈਆਂ, ਕਿਵੇਂ ਸਾਰੀ ਦੁਨੀਆ ਉੱਥੇ ਗਈ ਕਿ ਜੀ ਤੁਸੀਂ ਇੱਕ ਇੰਡੀਪੈਂਡੈਂਟ ਦੇਸ਼ ਕਿਵੇਂ ਹੜੱਪ ਸਕਦੇ ਹੋ। ਹੁਣ ਇਹਨਾਂ ਨੂੰ ਸੂਟ ਕਰਦਾ ਹੈ। ਇਜ਼ਰਾਈਲ ਨੇ ਆਲਰੇਡੀ ਮਿਥ ਲਿਆ ਹੈ ਕਿ ਕੁਰਦਿਸਤਾਨ ਨੂੰ ਬਫਰ ਸਟੇਟ ਬਣਾਉਣਾ ਹੈ ਅਰਬ ਦੇਸ਼ਾਂ ਔਰ ਇਜ਼ਰਾਈਲ ਦੇ ਵਿੱਚ। ਅਮਰੀਕਾ ਵੀ ਡਰਾਮੇਬਾਜ਼ੀ ਕਰ ਰਿਹਾ। ਇਜ਼ਰਾਈਲ ਦਾ ਵੀ ਕੋਈ ਜਿਹੜਾ ਇਸ ਕਿਸਮ ਦਾ ਮੂਵ ਹੈ ਇਹਨਾਂ ਦੀ ਮਰਜ਼ੀ ਬਿਨਾਂ ਨਹੀਂ ਹੋ ਸਕਦਾ। ਪਰ ਮੈਂ ਇਹ ਨੁਕਤਾ ਦੇਣਾ ਚਾਹੁੰਦਾ ਹਾਂ ਕਿ ਅਲਟੀਮੇਟਲੀ ਸੈਂਕੜਿਆਂ ਸਾਲਾਂ ਬਾਅਦ ਕੁਰਦ, ਜਿਨ੍ਹਾਂ ਦੀ ਗਿਣਤੀ 30 ਮਿਲੀਅਨ ਹੈ, ਉੱਥੇ ਨਾਰਦਰਨ ਕੁਰਦਿਸਤਾਨ 'ਚ 8-9 ਮਿਲੀਅਨ ਤੋਂ ਜ਼ਿਆਦਾ ਨਹੀਂ ਨੇ, ਜ਼ਿਆਦਾ ਜਿਹੜੇ ਨੇ 15-16 ਮਿਲੀਅਨ ਟਰਕੀ 'ਚ ਨੇ, ਇੰਨੇ 8-10% ਜਿਹੜੇ ਨੇ ਉਹ ਸੀਰੀਆ 'ਚ ਹੈ ਉਹਨਾਂ ਦੀ ਆਬਾਦੀ, ਇੰਨੇ ਕੁ % ਈਰਾਨ 'ਚ ਨੇ। ਸੋ 30 ਮਿਲੀਅਨ ਲੋਕ ਜਿਹੜੇ ਨੇ ਬੇਘਰੇ ਸੀ, ਉਹਨਾਂ ਦੇ ਇੱਕ ਛੋਟੇ ਸੈਕਸ਼ਨ ਨਹੀਂ ਸਹੀ। ਇੱਕ ਵਾਰੀ ਜੇ 9-10 ਮਿਲੀਅਨ ਵਾਲਿਆਂ ਨੇ ਇੱਕ ਆਇਲ ਰਿਚ ਏਰੀਆ ਦੇ ਵਿੱਚ ਆਪਣਾ ਦੇਸ਼ ਬਣਾ ਲਿਆ ਤੇ ਕੁਰਦਾਂ ਦਾ ਹੋਮਲੈਂਡ ਬਣ ਗਿਆ। ਸੋ ਦੁਨੀਆ 'ਚ ਜਦੋਂ ਬੇਘਰੀਆਂ ਕੌਮਾਂ ਦੀ ਗੱਲ ਹੁੰਦੀ ਸੀ ਜਾਂ ਹੁੰਦੀ ਹੈ, ਉਹਨਾਂ ਦੇ ਵਿੱਚ ਸਿੱਖਾਂ ਕੁਰਦਾਂ ਦਾ ਜ਼ਿਕਰ ਹੁੰਦਾ ਸੀ, ਬਾਲਟਿਕ ਲੋਕਾਂ ਦਾ ਹੁੰਦਾ ਸੀ। ਬਾਲਟਿਕ ਵਾਲਿਆਂ ਨੂੰ ਤਾਂ ਮਿਲ ਗਈ ਲਿਥੁਆਨੀਆ, ਲਾਤਵੀਆ, ਐਸਟੋਨੀਆ ਨੂੰ। ਸੋ ਜਿਹੜੀ ਇੱਕ ਬੇਘਰੀ ਕੌਮ ਸੀ ਕੁਰਦਾਂ ਦੀ, ਉਹਨਾਂ ਨੂੰ ਵੀ ਆਪਣਾ ਨੇਸ਼ਨ ਜਿਹੜਾ ਆਲਮੋਸਟ ਜਿਵੇਂ ਇਹਨਾਂ ਨੇ ਕਿਹਾ ਕਿ ਫੋਰਗੋਨ ਕਨਕਲੂਜਨ, ਇਹ ਬਣੀ ਹੋਈ ਗੱਲ ਹੈ। ਸੋ ਸਿੱਖਾਂ ਲਈ ਇੰਨੀ ਨਿਰਾਸ਼ਤਾ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਦੁਨੀਆ 'ਚ ਸੈਂਕੜਿਆਂ ਸਾਲਾਂ ਬਾਅਦ ਨਕਸ਼ੇ ਬਦਲਦੇ ਨੇ ਦੁਨੀਆ ਦੇ। ਇੱਥੇ ਤਾਂ ਆਲਮੋਸਟ 90 ਸਾਲ ਬਾਅਦ ਬਦਲ ਗਿਆ। ਫਸਟ ਵਰਲਡ ਵਾਰ ਤੋਂ ਬਾਅਦ ਬਣਿਆ ਸੀ ਇਰਾਕ, ਕੁਰਦਾਂ ਦੇ ਵੀ ਆਜ਼ਾਦੀ ਗਈ ਸੀ, ਹੁਣ ਉਹ ਵਾਪਸ ਆ ਗਏ ਨੇ। ਕੁਰਦਾਂ ਨੂੰ ਤਾਂ ਵੈਸੇ ਹੀ ਅਰਬਾਂ ਨੇ ਦੱਬਿਆ ਹੋਇਆ ਸੀ ਕਈ ਸਦੀਆਂ ਤੋਂ। ਸੋ ਪਹਿਲੀ ਵਾਰ ਉਹਨਾਂ ਦਾ ਆਪਣਾ ਮੁਲਕ ਹੋਏਗਾ। ਹੀ ਐਡਿਡ ਦੈਟ ਨੇਬਰਿੰਗ ਟਰਕੀ ਅਪੀਅਰ ਟੂ ਐਕਸੈਪਟ ਦਾ ਕੁਰਦ ਸਟੇਟਸ ਐਜ਼ ਇਟ ਵਾਜ਼ ਹੈਲਪਿੰਗ ਦੈਮ ਪੰਪ ਆਊਟ ਆਇਲ ਫॉर ਸੇਲ। ਉਹਨੇ ਅਮਰੀਕਾ ਨੇ ਕਿਹਾ ਹੋਣਾ ਕਿ ਜੀ ਟਰਕੀ ਨਹੀਂ ਚਾਹੁੰਦਾ, ਕਿਉਂਕਿ ਟਰਕੀ ਨੂੰ ਇਹ ਵੀ ਇੱਥੇ ਦੇਸ਼ ਬਣ ਗਿਆ ਤੇ ਜਿਹੜੇ ਕੁਰਦ ਉਹਨਾਂ ਦੇ ਬੈਠੇ ਨੇ 18-19 ਮਿਲੀਅਨ, ਉਹ ਉੱਥੇ ਗੜਬੜ ਕਰਨਗੇ। ਤੇ ਉਹਨਾਂ ਨੇ ਕਿਹਾ ਇਜ਼ਰਾਈਲ ਨੇ ਜੀ ਇਹ ਟਰਕੀ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੋਣੀ ਕਿ ਆਲਰੇਡੀ ਜਿਹੜਾ ਉੱਥੋਂ ਤੇਲ ਨਿਕਲ ਰਿਹਾ
ਉਸ ਨੂੰ ਕੱਢਣ ਦੇ ਵਿੱਚ ਜਿਹੜੀ ਹੈ ਉਹ ਟਰਕੀ ਮਦਦ ਕਰ ਰਿਹਾ। ਇਟ ਮੀਨਸ ਕਿ ਉਹਨਾਂ ਦੀਆਂ ਰਿਫਾਈਨਰੀਜ਼ ਔਰ ਦੂਸਰਿਆਂ ਤੀਸਰਿਆਂ ਨੂੰ ਉਹੀ ਡੀਲ ਕਰ ਰਿਹਾ। ਸੋ ਅਗਲਾ ਸਬਜੈਕਟ ਦਾ ਆਰਟੀਕਲ ਦਾ ਹੈ ਵੀ ਕਿਵੇਂ ਮੋਸਾਦ ਏਜੰਸੀ ਨੇ ਉੱਥੇ ਹੈਲਪ ਕੀਤੀ, ਕਿਵੇਂ ਟ੍ਰੇਨਿੰਗ ਇਹ ਉਹ, ਉਹਦੀ ਕੋਈ ਬਹੁਤੀ ਰੈਲੇਵੈਂਸ ਨਹੀਂ ਹੈ ਜੀ। ਸੋ ਜਿਹੜਾ ਰੈਲੇਵੈਂਟ ਪਾਰਟ ਆ ਇਹੀ ਹੈ ਕਿ ਕੁਰਦਾਂ ਵਰਗੀ ਇੱਕ ਕੌਮ ਜਿਹੜੀ ਹਿਸਟਰੀ 'ਚ ਬਹਾਦਰ ਰਹੀ ਹੈ। ਇਹ ਨਹੀਂ ਹੈ ਕਿ ਉਹ ਕੋਈ ਡਰਾਕਲ ਸੀ। ਜਿਹੜਾ ਇਸਲਾਮਿਕ ਹਿਸਟਰੀ ਦਾ ਬਹੁਤ ਵੱਡਾ ਯੋਧਾ ਸਲਾਹੁਦੀਨ ਜਿਹੜਾ ਹੋਇਆ 12ਵੀਂ 13ਵੀਂ ਸਦੀ ਦੇ ਵਿੱਚ, ਜਿਹਨੇ ਕਿੰਗ ਰਿਚਰਡਸ ਨੂੰ ਹਰਾਇਆ, ਕਰੂਸੇਡਰਸ ਨੂੰ ਬਾਹਰ ਕੱਢਿਆ ਔਰ ਇਸਲਾਮ ਦਾ ਜਿਹੜਾ ਉਹ ਪੂਰਾ ਝੰਡਾ ਗੱਡਿਆ, ਉਹ ਕੁਰਦ ਸੀ। ਔਰ ਕੁਰਦਾਂ ਦਾ ਬਹੁਤ ਕੁਛ ਜਿਹੜਾ ਉਹਨਾਂ ਦੀ ਬਹਾਦਰ ਟ੍ਰੈਡੀਸ਼ਨ ਰਹੀ ਹੈ ਬਹਾਦਰੀ ਦੀ, ਲੇਕਿਨ ਬੇਕਰੇ ਸੀ ਕਿਉਂਕਿ ਅਰਬ ਮੈਜੋਰਟੀ ਸੀ। ਆਟੋਮਨ ਅੰਪਾਇਰ ਤੁਰਕ ਆਏ 600-700-800 ਸਾਲ, ਉਹਨਾਂ ਨੇ ਮਿਡਲ ਈਸਟ ਨੂੰ ਦੱਬ ਲਿਆ। ਜਦੋਂ ਉਹਨਾਂ 'ਚੋਂ ਆਟੋਮਨ ਅੰਪਾਇਰ ਤੋਂ ਖੁੱਸਿਆ ਮਿਡਲ ਈਸਟ ਪਹਿਲੀ ਸੰਸਾਰ ਜੰਗ ਤੋਂ ਬਾਅਦ 1919 ਤੋਂ ਬਾਅਦ, ਐਸੇ ਢੰਗ ਨਾਲ ਉਹਨਾਂ ਨੇ ਬ੍ਰਿਟਿਸ਼ ਕੋਲੋਨੀਅਲਸ ਔਰ ਫ੍ਰੈਂਚ ਔਰ ਉਹਨਾਂ ਨੇ ਨਕਸ਼ਾ ਵਾਹਿਆ ਕਿ ਕੁਰਦਾਂ ਦੀ ਪਾਪੂਲੇਸ਼ਨ ਇੱਕ ਥਾਂ ਤੇ ਇਕੱਠੀ ਨਹੀਂ ਹੋ ਸਕੀ, ਜਿਵੇਂ ਸਿੱਖਾਂ ਦੇ ਮਾਮਲੇ 'ਚ ਹੋਇਆ। ਸਿੱਖਾਂ ਦਾ ਤਾਂ ਚਲੋ ਇੱਕ ਐਡਵਾਂਟੇਜ ਹੋਇਆ 47 'ਚ ਕਿ ਵੀ ਸਾਡੀ ਇੱਕ ਥਾਂ ਤੇ ਪਾਪੂਲੇਸ਼ਨ ਇਕੱਠੀ ਹੋ ਗਈ। ਸੋ ਕੁਰਦ 4 ਦੇਸ਼ਾਂ 'ਚ ਵੰਡੇ ਗਏ, ਜਿਵੇਂ ਮੈਂ ਕਿਹਾ ਵੀ ਇਰਾਕ 'ਚ ਆ ਗਏ, ਟਰਕੀ 'ਚ ਨੇ, ਸੀਰੀਆ 'ਚ ਨੇ, ਈਰਾਨ 'ਚ ਨੇ। ਸੋ ਉਹਨਾਂ ਦਾ ਕੁਛ ਨਹੀਂ ਸੀ ਬਣਿਆ। ਲੇਕਿਨ ਅਲਟੀਮੇਟਲੀ ਹੁਣ ਇੰਨੇ ਸਾਲਾਂ ਬਾਅਦ 1920 ਤੋਂ ਬਾਅਦ 2014 ਆ ਗਏ, ਆਲਮੋਸਟ ਕਲੋਜ਼ ਟੂ 90 ਈਅਰਸ। ਹੁਣ ਕੁਰਦ ਜਿਹੜੇ ਨੇ ਉਹਨਾਂ ਦਾ ਇੱਕ ਆਪਣਾ ਮੁਲਕ ਬਣਨ ਜਾ ਰਿਹਾ। ਹਿਸਟਰੀ 'ਚ ਤਾਂ ਕਈ ਸਦੀਆਂ ਬਾਅਦ, 800 ਸਾਲ ਬਾਅਦ ਸ਼ਾਇਦ, ਕਿਉਂਕਿ ਸਲਾਹੁਦੀਨ ਤੋਂ ਬਾਅਦ ਥੋੜ੍ਹੀ ਕੁ ਦੇਰ ਕੁਰਦਾਂ ਦੀਆਂ ਡਾਇਨੈਸਟੀਜ਼ ਰਹੀਆਂ ਉਸ ਖਿੱਤੇ ਦੇ ਵਿੱਚ। ਫਿਰ ਜਿਹੜਾ ਹੈ ਉਹਨਾਂ ਨੇ ਤੁਰਕਾਂ ਨੇ ਆ ਕੇ ਦੱਬ ਲਿਆ। ਟਰਕ ਇੱਕ ਵੱਖਰੀ ਐਥਨੀਸਿਟੀ ਸੀ, ਤੁਰਕ ਗਏ, ਫਿਰ ਅਰਬਾਂ ਦੇ ਹਵਾਲੇ ਹੋ ਗਿਆ ਸਾਰਾ ਕੁਝ, ਕਿਉਂਕਿ ਇਹਨਾਂ ਨੇ ਅਰਬਾਂ ਨੂੰ ਫੇਵਰ ਕੀਤਾ ਹੈ ਕਲੋਨੀਅਲਸ ਨੇ। ਸੋ ਅਸੀਂ ਇਸ ਸਾਰੇ 'ਚ ਇਹੀ ਕਹਿਣਾ ਚਾਹੁੰਦੇ ਕਿ ਵੀ ਅਲਟੀਮੇਟਲੀ ਕਈ ਵਾਰ ਤੁਹਾਡਾ ਐਫਰਟ ਵੀ ਹੁੰਦਾ ਜੀ, ਆਜ਼ਾਦੀ ਦੇ ਲਈ ਤੁਸੀਂ ਜੂਝਦੇ ਵੀ ਹੋ, ਸੰਘਰਸ਼ ਵੀ ਕਰਦੇ ਹੋ। ਕਈ ਵਾਰੀ ਸੰਘਰਸ਼ ਦੇ ਬਾਵਜੂਦ ਸਿਚੁਏਸ਼ਨਸ ਤੁਹਾਨੂੰ ਫੇਵਰ ਨਹੀਂ ਕਰਦੀਆਂ, ਪਰ ਕਈ ਵਾਰ ਤਬਦੀਲੀ ਹੁੰਦੀ ਹੈ ਔਰ ਤਬਦੀਲੀ ਦੇ ਵਿੱਚ ਸਡਨਲੀ ਤੁਸੀਂ ਇੱਕ ਐਜ਼ ਏ ਫੈਕਟਰ ਉੱਭਰਦੇ ਹੋ ਔਰ ਤੁਹਾਡਾ ਜਿਹੜੀ ਹੈ ਹੋਂਦ ਬਣ ਜਾਂਦੀ। ਔਰ ਸਿੱਖ ਹਿਸਟਰੀ 'ਚ ਅਸੀਂ ਖੁਦ ਇਸ ਕਿਸਮ ਦੇ ਦੌਰ ਦੇਖੇ ਨੇ। ਇੱਕ ਸਟੇਜ 'ਤੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਅਗਲੇ 15, 20, 25 ਸਾਲ ਇੰਨਾ ਕੁ ਜ਼ੋਰ ਪੈ ਗਿਆ ਸੀ ਕਿ ਸਿੱਖ ਸੋਚ ਵੀ ਨਹੀਂ ਸੀ ਸਕਦੇ ਕਿ ਮੁਗਲਾਂ ਦੇ ਨਾਲ ਲੜ ਸਕਾਂਗੇ ਜਾਂ ਇਹਨਾਂ ਤੋਂ ਰਾਜ ਲੈ ਸਕਾਂਗੇ। ਪਰ ਅਚਾਨਕ ਤੀਸਰਾ ਫੈਕਟਰ ਆ ਗਿਆ ਨਾਦਰ ਸ਼ਾਹ। ਨਾਦਰ ਸ਼ਾਹ 1739 ਦੇ ਵਿੱਚ ਈਰਾਨ 'ਚੋਂ ਆਇਆ, ਇੱਕੋ ਇੱਕ ਅਟੈਕ ਹੋਇਆ ਈਰਾਨ 'ਚੋਂ, ਔਰ ਉਹਨੇ ਆ ਕੇ ਮੁਗਲਾਂ ਨੂੰ ਚੰਗੀ ਤਰ੍ਹਾਂ ਭੰਨਿਆ। ਉਹਨੇ ਆ ਕੇ ਜਾਣ ਲੱਗਿਆ ਕੋਈ ਨੂਰ ਹੀਰਾ ਵੀ ਲੈ ਗਿਆ, ਉਹਨਾਂ ਦਾ ਸਾਰਾ ਜਿੰਨਾ ਸੀ ਪੂਰਾ ਦਿੱਲੀ ਕਤਲੇਆਮ ਉਹਨੇ ਕੀਤਾ ਔਰ ਇੱਕ ਡਰ ਪੈਦਾ ਕਰ ਦਿੱਤਾ। ਚਲਾ ਗਿਆ, ਉਹ ਰਿਹਾ ਨਹੀਂ, ਲੁਟੇਰਾ ਸੀ ਉਹ ਵੀ ਜੀ, ਲੇਕਿਨ ਉਹਨੇ ਮੁਗਲਾਂ ਨੂੰ ਇੰਨਾ ਕੁ ਕਮਜ਼ੋਰ ਕਰ ਦਿੱਤਾ ਕਿ ਫਿਰ ਸਿੱਖ ਖੜੇ ਹੋ ਗਏ। ਜੇ ਹੁਣ ਨਾਦਰ ਸ਼ਾਹ ਨਾ ਆਉਂਦਾ, ਪਤਾ ਨਹੀਂ ਹੋਰ ਸਾਨੂੰ ਕਿੰਨੇ ਦਹਾਕੇ ਉਡੀਕਣਾ ਪੈਂਦਾ ਕਿ ਕਦੋਂ ਕਮਜ਼ੋਰ ਹੋਣਗੇ। ਸੋ ਉਹ ਜਿਹੜੀ ਥਰਡ ਫੋਰਸ ਆਈ ਉਹਨੇ ਸਾਨੂੰ ਸਟਰੈਂਥਨ ਕੀਤਾ। ਹਾਲਾਂਕਿ ਇਹ ਨਹੀਂ ਹੈ ਵੀ ਸਾਡੇ ਲਈ ਰਸਤਾ ਸੌਖਾ ਸੀ, ਉਹ ਤਾਂ ਆ ਕੇ ਚਲਾ ਗਿਆ, ਪਰ ਉਹਦੇ ਨਾਲ ਜਿਹੜਾ ਇੱਕ ਫੌਜੀ ਆਇਆ ਸੀ ਅਹਿਮਦ ਸ਼ਾਹ ਅਬਦਾਲੀ, ਉਹ ਬਾਅਦ ਦੇ ਵਿੱਚ ਇੰਡੀਪੈਂਡੈਂਟ, ਉਹਨੇ ਅਫਗਾਨਿਸਤਾਨ ਦਾ ਰਾਜ ਲੈ ਲਿਆ। ਉਹ ਮੇਰੇ ਖਿਆਲ 17 ਵਾਰੀ ਆਇਆ, ਹਰ ਵਾਰੀ ਸਿੱਖਾਂ ਦੇ ਨਾਲ ਟੱਕਰ ਵੀ ਹੋਈ। ਇੱਕੋ ਵੇਲੇ ਸਿੱਖ ਮੁਗਲਾਂ ਨਾਲ ਵੀ ਲੜ ਰਹੇ ਸੀ, ਅਬਦਾਲੀ ਦੀਆਂ ਅਫਗਾਨਾਂ ਨਾਲ ਵੀ ਲੜ ਰਹੇ ਸੀ, ਪਰ ਉਹਨਾਂ ਦੋਨਾਂ 'ਚੋਂ ਐਮਰਜ ਕਰਕੇ ਸਿੱਖਾਂ ਨੇ ਆਪਣਾ ਦੇਸ਼ ਕੱਢੇ ਅਲਟੀਮੇਟਲੀ, ਔਰ ਦਰਾ ਖੈਬਰ ਤੋਂ ਲੈ ਕੇ ਤੇ ਤਿੱਬਤ ਤੱਕ ਉਹ ਰਾਜ ਭਾਗ ਕਾਇਮ ਕੀਤਾ। ਸੋ ਇਹ ਜਿਹੜੇ ਫੈਕਟਰ ਨੇ ਜੋਗ੍ਰਾਫਿਕਲੀ, ਜੋਗ੍ਰਾਫੀ ਔਰ ਹਿਸਟਰੀ ਔਰ ਥਰਡ ਫੈਕਟਰ ਅਨਨੋਨ ਫੈਕਟਰ, ਇਹ ਸਾਰੇ ਜਿਹੜੇ ਨੇ ਉਹ ਮੈਟਰ ਕਰਦੇ ਨੇ। ਕਈ ਵਾਰੀ ਬੜੇ ਹੁਣ ਜਰਮਨਸ ਕਿਵੇਂ ਤੇਜ਼ੀ ਦੇ ਨਾਲ ਐਡਵਾਂਸ ਕਰ ਰਹੇ ਸੀ ਸੈਕੰਡ ਵਰਲਡ ਵਾਰ 'ਚ, 2-3 ਸਾਲ ਉਹਨਾਂ ਨੇ ਸਭ ਪਾਸੇ ਉਹਨਾਂ ਨੇ ਉਧਰੋਂ ਕੁੱਟਿਆ ਬ੍ਰਿਟਿਸ਼ ਨੂੰ, ਇਧਰੋਂ ਜਾਪਾਨੀ, ਕਿੱਥੋਂ ਜਾਪਾਨ 'ਚੋਂ ਲੰਘ ਕੇ ਚਾਈਨਾ ਉਹਨਾਂ ਦੇ ਕੋਲ ਸੀ, ਇਹ ਨੈਨਕਿੰਗ ਉਹਨਾਂ ਕੋਲ ਸੀ, ਬਰਮਾ ਉਹਨਾਂ ਨੇ ਲੈ ਲਿਆ, ਕਾਲਾ ਪਾਣੀ ਉਹਨਾਂ ਨੇ ਲੈ ਲਿਆ, ਕਲਕੱਤੇ ਤੇ ਬੰਬ ਮਾਰ ਰਹੇ ਸੀ, ਉਧਰੋਂ ਈਸਟ ਜਾਪਾਨੀ ਉੱਥੇ ਪਹੁੰਚ ਗਏ ਸੀ, ਇਧਰੋਂ ਇਹ ਮਾਸਕੋ ਪਹੁੰਚ ਗਏ ਸੀ ਜੀ ਜਰਮਨ ਵਾਲੇ। ਲੇਕਿਨ ਇੱਥੇ ਜੋ ਬਰਫ਼ 'ਚ ਫਸ ਗਏ, ਉਧਰੋਂ ਰਸ਼ੀਅਨਸ ਨੇ ਇਹਨਾਂ ਨੂੰ ਹਰਾਸ ਕਰਨਾ ਸ਼ੁਰੂ ਕੀਤਾ, ਅੱਗਾਂ ਲਾ ਦਿੱਤੀਆਂ, ਜਿੰਨੇ ਜੋ ਵੀ ਅੰਨ ਦਾ ਭੰਡਾਰ ਸੀ ਉਹ ਉੱਥੇ ਫਸੇ ਰਹਿ ਗਏ। ਜਾਪਾਨੀ ਭਾਵੇਂ ਜਿੱਤੇ ਹੋਏ ਸੀ, ਇਸ ਜਾਪਾਨੀ ਕੋ ਹਾਰੇ ਨਹੀਂ ਸੀ, ਲੇਕਿਨ ਫਿਰ ਉਹ ਹੀਰੋਸ਼ੀਮਾ ਨਾਗਾਸਾਕੀ ਇਹਨਾਂ ਨੇ ਬੰਬ ਮਾਰ ਕੇ ਉਹਨਾਂ ਨੇ ਕਿਹਾ ਹੁਣ ਜਰਮਨ ਨੇ ਤਾਂ ਸਰੈਂਡਰ ਕੀਤਾ, ਤੁਸੀਂ ਵੀ ਕਰੋ। ਉਹਦੇ 'ਚੋਂ ਕਿੰਨੇ ਨਿਕਲੇ ਦੇਸ਼, ਇਕੱਲਾ ਇਹ ਨਹੀਂ ਕਿ ਜਿਹੜੇ ਉਹਨਾਂ ਨੇ ਦੱਬੇ ਸੀ। ਉਸ ਤੋਂ ਬਾਅਦ ਅੰਗਰੇਜ਼ਾਂ ਨੇ 60 ਦੇਸ਼ ਜਿਹੜੇ ਨੇ ਉਹਨਾਂ ਨੂੰ ਆਜ਼ਾਦੀ ਦਿੱਤੀ। ਹੁਣ ਸਾਡੇ ਤਾਂ ਐਵੇਂ ਫਰਾਡ ਝੂਠ ਬੋਲੀ ਜਾਂਦੇ ਨੇ ਜੀ, ਗਾਂਧੀ ਨੇ ਆਜ਼ਾਦੀ ਲੈ ਦਿੱਤੀ, ਗਾਂਧੀ ਨੇ, ਉਹ ਜਿਹੜੇ 60 ਦੇਸ਼
ਅੰਗਰੇਜ਼ਾਂ ਨੇ ਫ੍ਰੀ ਕੀਤੇ, ਉਹਨਾਂ 'ਚ ਕਿਹੜੇ ਗਾਂਧੀ ਬੈਠੇ ਸੀ? ਜੀ ਜੀ ਉਹ ਇਸੇ ਲਈ ਆਜ਼ਾਦੀ ਮਿਲੀ ਕਿ ਅਲਟੀਮੇਟਲੀ ਭਾਵੇਂ ਅੰਗਰੇਜ਼ ਜਿੱਤ ਗਏ ਉਸ ਜੰਗ ਨੂੰ ਅਮਰੀਕਾ ਦੀ ਮਦਦ ਦੇ ਨਾਲ, ਪਰ ਇੰਨੇ ਕੁ ਉਹ ਟੁੱਟ ਗਏ ਆਰਥਿਕ ਤੌਰ ਤੇ, ਬੈਂਕਰਪਟ ਹੋ ਗਏ ਕਿ ਉਹ ਉਹਨਾਂ ਕਾਲੋਨੀਜ਼ ਨੂੰ, ਉਹਨਾਂ ਬਸਤੀਆਂ ਨੂੰ ਆਪਣੇ ਕਬਜ਼ੇ 'ਚ ਰੱਖ ਹੀ ਨਹੀਂ ਸੀ ਸਕਦੇ। ਜੀ ਇਸ ਲਈ 60 ਤੋਂ ਜ਼ਿਆਦਾ ਦੇਸ਼ ਅਗਲੇ 10-12 ਸਾਲ 'ਚ 1945 ਦੇ ਵਿੱਚ ਸੈਕੰਡ ਵਰਲਡ ਵਾਰ ਖਤਮ ਹੋਇਆ, 1960 ਤੱਕ ਪਹੁੰਚਦੇ ਆ 60 ਤੋਂ ਜ਼ਿਆਦਾ ਦੇਸ਼ ਜਿਹੜੇ ਅੱਜ ਬ੍ਰਿਟਿਸ਼ ਕਾਮਨਵੈਲਥ ਦਾ ਮੈਂਬਰ ਨੇ ਉਹ ਆਜ਼ਾਦ ਹੋਏ। ਸੋ ਉਹ ਇੱਕ ਹਾਲਾਤ ਬਣ, ਉਦੋਂ ਸਾਡੇ ਕੋਲ ਵੀ ਓਪਰਚੁਨਿਟੀ ਆਈ 1947 'ਚ ਜਿਹੜੀ ਅਸੀਂ ਗਵਾਈ। ਸੋ ਮੈਂ ਸਮਝਦਾ ਵੀ ਸਾਨੂੰ ਆਸਵੰਦ ਰਹਿਣਾ ਚਾਹੀਦਾ, ਆਪਣੀ ਆਜ਼ਾਦੀ ਲਈ ਸੰਘਰਸ਼ ਵੀ ਜਾਰੀ ਰਹਿਣਾ ਚਾਹੀਦਾ, ਪਰ ਜਿਹੜੀਆਂ ਇੰਟਰਨੈਸ਼ਨਲ ਸਿਚੁਏਸ਼ਨਸ ਨੇ ਉਹ ਕਈ ਵਾਰ ਇੰਨੀ ਤੇਜ਼ੀ ਨਾਲ ਬਦਲਦੀਆਂ ਕਿ ਕੁਦਰਤ ਜਿਹੜੀ ਓਪਰਚੁਨਿਟੀ ਹੈ ਉਹ ਤੁਹਾਡੇ ਦਰਵਾਜ਼ੇ ਤੇ ਲਿਆ ਕੇ ਰੱਖ ਦਿੰਦੀ ਹੈ। ਸੋ ਅੱਜ ਜੋ ਕੁਰਦਾਂ ਨੂੰ ਓਪਰਚੁਨਿਟੀ ਮਿਲੀ ਹੈ ਔਰ ਅੱਜ ਇਜ਼ਰਾਈਲ ਕਹਿ ਰਿਹਾ ਕਿ ਇਟਸ ਅ ਫੋਰਗੋਨ ਕਨਕਲੂਜਨ, ਇਹ ਤਾਂ ਹੋਇਆ ਹੀ ਹੋਇਆ, ਇਹਨੂੰ ਕੋਈ ਰੋਕ ਨਹੀਂ ਸਕਦਾ, ਇਨਐਵਿਟੇਬਲ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।